ਭਾਰਤ ਔਰ ਕੈਨੇਡਾ ਦੇ ਵਿਚਾਲੇ ਵਪਾਰਕ ਰਿਸ਼ਤੇ ਫਿਰ ਸ਼ੁਰੂ ਹੋ ਰਹੇ ਨੇ। ਟ੍ਰੇਡ ਐਂਡ ਇਨਵੈਸਟਮੈਂਟਸ ਰੀਐਸਟੈਬਲਿਸ਼ਿੰਗ ਕੈਨੇਡਾ ਇੰਡੀਆ ਮਿਨਿਸਟਰੀਅਲ ਐਨਰਜੀ ਡਾਇalogue, the two sides said in a joint statement after a meeting between External Affairs Minister S. Jaishankar and Canadian Foreign Minister Anita Anand। ਇੰਨੇ ਲੈਵਲ ਦੇ ਉੱਤੇ ਜਦੋਂ ਕਿ ਨਾ ਇੰਡੀਆ ਦੀ ਜਵਾਬਦੇਹੀ ਹੋਈ ਵੀ ਉਹਨਾਂ ਨੇ ਕਿਵੇਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤਾ। ਕੈਨੇਡਾ ਦੀ ਗਵਰਨਮੈਂਟ ਨੇ ਖੁਦ ਹੀ ਗਵਰਨਮੈਂਟ ਆਫ ਇੰਡੀਆ ਨੂੰ ਅਕਿਊਜ਼ ਕੀਤਾ ਸੀ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ, ਔਰ ਇਸ ਦੇ ਉੱਤੇ ਕੈਨੇਡਾ ਦੀ ਡਿਪਟੀ ਫੋਰਨ ਮਿਨਿਸਟਰ ਨੇ ਪਾਰਲੀਮੈਂਟਰੀ ਕਮੇਟੀ ਦੇ ਸਾਹਮਣੇ ਕਨਫਰਮ ਕੀਤਾ ਸੀ ਕਿ ਇੰਡੀਆ ਦਾ ਹੋਮ ਮਿਨਿਸਟਰ ਅਮਿਤ ਸ਼ਾਹ ਇਸ ਸਾਰੇ ਦੇ ਬਿਹਾਈਂਡ ਹੈ। How can Government of Canada continue on with business as usual without any public accountability for the Indian officials responsible for orchestrating this violence? This sends a clear message to Sikhs across Canada. ਇਹ ਮੌਜੂਦਾ ਹਕੂਮਤ ਇਹ ਮੈਸੇਜ ਸਿੱਖਾਂ ਨੂੰ ਦੇ ਰਹੀ ਹੈ that our safety, security and fundamental freedoms are being used as a bargaining chip. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਅਨਵਰ ਸੈਕਸ਼ਨ 'ਚ ਕਿ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਭਾਰਤ ਦੇ ਦੌਰੇ ਤੇ ਗਈ। ਉਹ ਵਿਦੇਸ਼ ਮੰਤਰੀ ਜਿਹੜੀ ਹੈ ਪ੍ਰਧਾਨ ਮੰਤਰੀ ਮੋਦੀ ਸਮੇਤ ਕਈਆਂ ਨੂੰ ਮਿਲੀ ਹੈ ਔਰ ਇਉਂ ਜਾਪਦਾ ਹੈ ਕਿ ਕੈਨੇਡਾ ਜਿਹੜਾ ਹੈ ਭਾਰਤ ਵਪਾਰਕ ਸਬੰਧਾਂ ਨੂੰ ਮੁੜ ਪਟੜੀ ਤੇ ਲਿਆਉਣ ਲਈ ਸਿੱਖਾਂ ਦੇ ਖਿਲਾਫ ਹੋਏ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਜਿਹੜੇ ਹੈ ਸੌਦੇਬਾਜ਼ੀ ਲਈ ਵਰਤਿਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਹੀ ਮੈਂ ਇੱਕ ਇੰਟਰਵਿਊ ਸਰ ਸਵਰਨ ਸਿੰਘ ਬੋਪਾਰਾਏ ਜਿਹੜੇ ਕਿਸੇ ਵੇਲੇ ਸੈਕਟਰੀ ਸਟੇਟ ਸੈਕਟਰੀ ਆਫ ਹੈਲਥ ਰਹੇ, ਸੈਕਟਰੀ ਇਰੀਗੇਸ਼ਨ ਔਰ ਇਨਸਾਈਡਰ, ਔਰ ਸਵਰਨ ਸਿੰਘ ਜਿਹੜਾ ਮਿਨਿਸਟਰ ਰਿਹਾ ਉਹਦਾ ਸਨ ਇਨ ਲਾਅ, ਉਹਨਾਂ ਦਾ ਇੱਕ ਪੋਡਕਾਸਟ ਮੈਂ ਦੇਖਿਆ। ਹਾਲਾ ਰਿਟਾਇਰਡ IAS ਨੇ, ਇੱਥੇ ਵੀ ਇੱਕ ਵਾਰ ਜਿਹੜਾ ਉਹ ਆਏ ਆ ਕੈਲੀਫੋਰਨੀਆ ਵੀ, ਔਰ ਉਹਦੇ 'ਚ ਉਹਨਾਂ ਨੇ ਬੜੀਆਂ ਸਿੱਧੀਆਂ ਪੱਧਰੀਆਂ ਗੱਲਾਂ ਕੀਤੀਆਂ ਕਿ ਨਹਿਰੂ ਦਾ ਕੀ ਰੋਲ ਸੀ, ਕਿਵੇਂ ਉਹ ਸਿੱਖਾਂ ਨਾਲ ਪੰਜਾਬ ਨਾਲ ਨਫ਼ਰਤ ਕਰਦਾ ਸੀ, ਕੈਰੋਂ ਨੇ ਕਿਵੇਂ ਸਿੱਖਾਂ ਦੇ ਡਾਂਗ ਵਰਾਈ, ਔਰ ਨਹਿਰੂ ਕਿਵੇਂ ਉਹਦੀਆਂ ਜ਼ਿਆਦਤੀਆਂ, ਉਹਦੇ ਮੁੰਡਿਆਂ ਦੀ ਗੁੰਡਾਗਰਦੀ ਦੂਜੀ ਸਭ ਇਗਨੋਰ ਕਰਦਾ ਰਿਹਾ ਕਿਉਂਕਿ ਉਹ ਸਿੱਖਾਂ ਨੂੰ ਕੁੱਟ ਚਾੜਦਾ ਸੀ। ਪਰ ਜਿਹੜੀ ਗੱਲ ਉਹਨਾਂ ਨੇ ਕਹੀ, ਔਰ ਹੁਣ ਦੀ ਮੈਂ ਇਸ 'ਚ ਰੈਲੇਵੈਂਸ ਹੋਰ ਵੀ ਦੇਖ ਰਿਹਾ, ਉਹਨਾਂ ਨੇ ਕਿਹਾ ਵੀ ਜਿਹੜੇ ਪੰਜਾਬੀ ਹਿੰਦੂ ਨੇ ਇਹਨਾਂ ਨੇ ਹਮੇਸ਼ਾ ਹੀ ਸਿੱਖਾਂ ਦੇ ਨਾਲ ਬਹੁਤ ਦਗਾ ਕਮਾਇਆ, ਪੰਜਾਬ ਨੂੰ ਇਹਨਾਂ ਨੇ ਕਦੇ ਓਨ ਨਹੀਂ ਕੀਤਾ। ਔਰ ਉਹਨਾਂ ਨੇ ਕਿਹਾ ਵੀ ਸਭ ਤੋਂ ਜਿਹੜੀ ਸਾਡੇ ਤੇ ਜ਼ੁਲਮ ਦੀ ਕਹਾਣੀ ਜਾਂ ਦੂਜੀ, ਉਹਦੇ ਲਈ ਪੰਜਾਬੀ ਹਿੰਦੂ ਜ਼ਿੰਮੇਵਾਰ ਹੈ ਜਿਹੜਾ ਆਪਣੀ ਬੋਲੀ ਤੋਂ ਵੀ ਮੁੱਕਰਿਆ। ਔਰ ਜਦੋਂ ਨਹਿਰੂ ਨੇ ਤਾਂ ਪੰਜਾਬੀ ਸੂਬਾ ਆਪਣੇ ਜਿਉਂਦੇ ਜੀ ਬਣਨ ਨਹੀਂ ਦਿੱਤਾ, ਲਾਲ ਬਹਾਦਰ ਸ਼ਾਸਤਰੀ ਵੀ ਨਹੀਂ ਸੀ, ਕਮੇਟੀ ਬਣਾਤੀ, ਪਰ ਉਹਨੂੰ ਲੱਗਦਾ ਸੀ ਵੀ ਰਿਪੋਰਟ ਦੇ ਹੱਕ 'ਚ ਨਹੀਂ ਆਏਗੀ। ਹੁਕਮ ਸਿੰਘ ਜਿਹੜਾ ਪਾਰਲੀਮੈਂਟ ਦਾ ਸਪੀਕਰ ਸੀ, ਉਹਦੀ ਪ੍ਰਧਾਨਗੀ ਥੱਲੇ ਕਮੇਟੀ ਬਣਾਈ ਸੀ, ਪਰ ਹੁਕਮ ਸਿੰਘ ਨੇ ਰਿਪੋਰਟ ਜਦੋਂ ਦੇ ਦਿੱਤੀ ਤੇ ਇੰਦਰਾ ਗਾਂਧੀ ਵੀ ਭੱਜੀ ਆਈ, ਉਹਨੂੰ ਵੀ ਲੱਗਾ ਕਿ ਵੀ ਇਹ ਤਾਂ ਹੁਣ ਹੋ ਗਈ। ਫਿਰ ਉਹਨਾਂ ਨੇ ਨੰਦੇ ਨੂੰ ਸੱਦਿਆ, ਗੁਲਜ਼ਾਰੀ ਲਾਲ ਨੰਦਾ ਪੰਜਾਬੀ ਹਿੰਦੂ, ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਕੋਈ ਸੂਬਾ ਸਾਬਾ ਨੇ ਕੋਈ ਸੂਬੀ ਜਿਹੀ ਫੜਾ ਦਿਓ ਤਾਂ ਕਿ ਆਪ ਹੀ ਛੱਡ ਕੇ ਦੌੜ ਜਾਣ। ਔਰ ਫਿਰ ਉਹਨੂੰ ਹੋਮ ਮਿਨਿਸਟਰ ਸੀ ਗੁਲਜ਼ਾਰੀ ਲਾਲ ਨੰਦਾ ਬਣਾਇਆ ਹੋਇਆ, ਉਹਨੇ ਫਿਰ ਜਿਸ ਕਿਸਮ ਦਾ ਕੀਤਾ, ਪੰਜਾਬੀ ਇਲਾਕੇ ਵੀ ਕੱਢਤੇ, ਰਾਜਧਾਨੀ ਵੀ ਕੱਢਤੀ, ਪਾਣੀ ਪਹਿਲਾਂ ਹੀ ਖੋਇਆ ਹੋਇਆ ਸੀ ਹੋਰ ਖੋਹ ਲਿਆ, ਔਰ ਸਾਰਾ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਸਾਡੀ ਤਰਾਸਦੀ ਹੈ ਜੋ ਅਸੀਂ ਗੁਜ਼ਰੇ ਲਗਾਤਾਰਤਾ ਨਾਲ, ਇਹਦੇ ਲਈ ਪੰਜਾਬੀ ਹਿੰਦੂ ਜ਼ਿੰਮੇਵਾਰ ਨੇ। ਹੁਣ ਮੈਂ ਇਹ ਗੱਲ ਇਸ ਲਈ ਕਰ ਰਿਹਾ ਵੀ ਉੱਥੋਂ ਦੀ ਤਰਾਸਦੀ ਲਈ ਤਾਂ ਜੋ ਹੈ ਹੀ ਨੇ, ਅਨੀਤਾ ਆਨੰਦ ਪੰਜਾਬੀ ਹਿੰਦੂ, ਕੈਨੇਡਾ ਦੇ ਵਿੱਚ ਇਹ ਜਿਹੜੀ ਹੈ ਮਿਸਟਰ ਕੌਨੀ ਨੇ ਉਹਨੂੰ ਜਿਹੜਾ ਉਹ ਫੋਰਨ ਮਿਨਿਸਟਰ ਬਣਾਇਆ। ਹੁਣ ਇਹਦੇ ਬਾਵਜੂਦ ਕਿ ਅਜੇ 2 ਸਾਲ ਪਹਿਲਾਂ ਹੀ ਕੈਨੇਡੀਅਨ ਪਾਰਲੀਮੈਂਟ 'ਚ ਖਲੋ ਕੇ ਜਸਟਿਨ ਟਰੂਡੋ ਨੇ ਇੰਡੀਅਨ ਸਟੇਟ ਨੂੰ ਵਿਦਨ ਕੈਨੇਡਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਦੱਸਿਆ। ਉਹਨਾਂ ਦੇ ਹਾਈ ਕਮਿਸ਼ਨਰ ਸਮੇਤ, ਸੰਜੇ ਸੂਰੀ ਸਮੇਤ ਸਾਰੇ 6 ਡਿਪਲੋਮੈਟ ਬਾਹਰ ਕੱਢੇ। ਜਸਟਿਸ ਹੋਕ ਕਮਿਸ਼ਨ ਨੇ ਇੰਡੀਆ ਦੀ ਪਾਰਟਿਸਪੇਸ਼ਨ, ਇਹਨਾਂ ਦੀਆਂ ਆਪਣੀਆਂ ਰਿਪੋਰਟਾਂ ਕਿ ਇਕੱਲਾ ਇਹੀ ਨਹੀਂ, ਐਮਬੈਸੀ ਜਿਹੜੇ ਹਾਈ ਕਮਿਸ਼ਨਰ ਕੌਂਸਲੇਟ ਨੇ ਉਹ ਐਕਸਟੋਰਸ਼ਨ ਔਰ ਦੂਸਰੀਆਂ ਗੈਂਗਾਂ ਨੂੰ ਵੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਨੇ। ਹੁਣ ਇਸ ਸਭ ਨੂੰ ਇਗਨੋਰ ਕਰਦੇ ਆ, ਬੇਸ਼ੱਕ ਨੀਤੀ ਪ੍ਰਾਈਮ ਮਿਨਿਸਟਰ ਦੀ ਹੋਏਗੀ, ਪਰ ਜਦੋਂ ਉਹਨੇ ਆਪਣੀ ਕੈਬਨਿਟ 'ਚ ਕੋਈ ਵੀ ਜਿਹੜਾ ਪ੍ਰਭਾਵਸ਼ਾਲੀ ਸਿੱਖ ਚਿਹਰਾ ਨਹੀਂ ਲਿਆ ਔਰ ਅਨੀਤਾ ਆਨੰਦ ਨੂੰ ਲਿਆ, ਉਦੋਂ ਹੀ ਮੇਰਾ ਮੱਥਾ ਠਣਕਿਆ
ਮੈਂ ਕਿਹਾ ਵੀ ਜੋ ਰੋਲ ਉੱਥੇ ਪੰਜਾਬੀ ਹਿੰਦੂ ਕਰਦੇ ਰਹੇ ਨੇ, ਇਹ ਹਿੰਦਵਾਣੀ ਬੀਬੀ ਪੰਜਾਬਣ ਇੱਥੇ ਵੋਟਾਂ ਭਾਵੇਂ ਸਿੱਖਾਂ ਦੀਆਂ ਵੀ ਆਪਣੇ ਪੰਜਾਬੀ ਕਹਿ ਕੇ ਲਈਆਂ ਹੋਣਗੀਆਂ, ਸਿੱਖ ਵੀ ਇੰਨੇ ਕਿ ਸਿਆਣੇ ਨੇ ਕਿ ਵੀ ਜਿਹੜਾ ਆ ਗਿਆ ਜਕਾਰਾ ਗਜਾ ਦਿੱਤਾ ਉਹਨਾਂ ਨੂੰ ਲੱਗਦਾ ਵੀ ਸਾਡਾ ਹਮਦਰਦ ਹੈ। ਹੁਣ ਉਹ ਗਈ ਹੋਈ ਹੈ ਇੰਡੀਆ ਦੇ ਦੌਰੇ ਦੇ ਉੱਤੇ, ਪਹਿਲਾਂ ਤਾਂ ਇੱਥੇ ਮਿਲੀ ਐਸ ਜੈ ਸ਼ੰਕਰ ਨੂੰ, ਔਰ ਤੁਸੀਂ ਬਾਡੀ ਲੈਂਗੁਏਜ ਤੋਂ ਦੇਖ ਸਕਦੇ ਹੋ ਹੁਣ ਉਹ ਐਸ ਜੈ ਸ਼ੰਕਰ ਦੇ ਨਾਲ ਹੱਥ ਮਿਲਾ ਰਹੀ ਹੈ। ਸੁਹਾਸਿਨੀ ਹੈਦਰ ਨੇ ਸਟੋਰੀ ਕੀਤੀ ਔਰ ਬਿਲਕੁਲ ਜਿਵੇਂ ਰਿਲੈਕਸਡ, ਔਰ ਜਿਵੇਂ ਕਿ ਜੀ ਮੈਂ ਆਪਣੇ ਘਰ ਆ ਗਈ ਹਾਂ ਤੇ ਗੱਲ ਮੁੱਕ ਗਈ, ਤੁਸੀਂ ਜੋ ਮਾਰਤੇ। ਔਰ ਇਹ ਦਾ ਹਿੰਦੂ ਦੀ ਸੁਹਾਸਿਨੀ ਹੈਦਰ ਜਿਹੜੀ ਖਬਰ ਲਾ ਰਹੀ ਹੈ, ਇੰਡੀਆ ਇਨਵਾਈਟਸ ਕਾਰਨੀ ਫॉर AI summit, artificial intelligence summit, both sides agree to begin trade talks again। ਕਿ ਭਾਰਤ ਔਰ ਕੈਨੇਡਾ ਦੇ ਵਿਚਾਲੇ ਵਪਾਰਕ ਰਿਸ਼ਤੇ ਫਿਰ ਸ਼ੁਰੂ ਹੋ ਰਹੇ ਨੇ। ਟ੍ਰੇਡ ਐਂਡ ਇਨਵੈਸਟਮੈਂਟਸ, ਰੀ-ਐਸਟੈਬਲਿਸ਼ਿੰਗ ਕੈਨੇਡਾ ਇੰਡੀਆ ਮਿਨਿਸਟਰੀਅਲ ਐਨਰਜੀ ਡਾਇਲੋਗ, relaunching the Joint Science and Technology Cooperation Committee are among some of the major agreements the two sides said in a joint statement after a meeting between External Affairs Minister S. Jaishankar and Canadian Foreign Minister Anita Anand। ਇੰਨੇ ਲੈਵਲ ਦੇ ਉੱਤੇ ਜਦੋਂ ਕਿ ਨਾ ਇੰਡੀਆ ਦੀ ਜਵਾਬਦੇਹੀ ਹੋਈ ਵੀ ਉਹਨਾਂ ਨੇ ਕਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ, ਔਰ ਇਸ ਦੇ ਉੱਤੇ ਸਿੱਖ ਫੈਡਰੇਸ਼ਨ ਕੈਨੇਡਾ ਦੇ ਮਨਿੰਦਰ ਸਿੰਘ ਜਿਹੜੇ ਖੁਦ ਨਿਸ਼ਾਨੇ ਤੇ ਸੀ ਹਰਦੀਪ ਸਿੰਘ ਨਿੱਜਰ ਤੋਂ ਬਾਅਦ, ਉਹਨਾਂ ਨੇ ਸਟੇਟਮੈਂਟ ਵੀ ਜਾਰੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਬਾਰੇ ਬੜਾ ਕੰਸਰਨਡ ਹੈ, ਜਿਹੜਾ ਕਿ ਇਹਨੇ ਅਨੀਤਾ ਆਨੰਦ ਇੰਡੀਅਨ ਕਾਊਂਟਰ ਪਾਰਟ ਨੂੰ ਮਿਲੀ, ਨਰਿੰਦਰ ਮੋਦੀ ਨੂੰ ਵੀ ਮਿਲੀ, ਔਰ ਕੋਈ ਵੀ ਅਜੇ ਤੱਕ ਕਿਉਂਕਿ ਪਬਲਿਕ ਅਕਾਊਂਟੇਬਿਲਟੀ ਨਹੀਂ ਹੋਈ ਇੰਡੀਆ ਦੇ ਜਿਹੜੇ ਉਹਨਾਂ ਨੇ ਵਾਇਲੈਂਟ ਅਟੈਕ ਕੀਤੇ ਨੇ ਸਿੱਖ ਕਮਿਊਨਿਟੀ ਤੇ, ਨਾ ਹੀ ਕੋਈ ਉਹਨਾਂ ਨੇ ਪਬਲਿਕ ਕਮਿਟਮੈਂਟ ਦਿੱਤੀ ਕਿ ਬਈ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਫਿਊਚਰ 'ਚ ਨਹੀਂ ਕਰਾਂਗੇ। ਇੱਦਾਂ ਦੀਆਂ ਇੰਗੇਜਮੈਂਟ ਜਿਹੜੀਆਂ ਨੋਰਮਲਾਈਜ਼ ਕਰਨ ਦੀ ਲਾਈਨ ਹੈ, ਇਹ ਜਿਹੜੇ ਨੇ ਇਹ ਸਾਡੇ ਲਈ ਬੜੇ ਧੱਕੇ ਵਾਲੀ ਗੱਲ ਹੈ। ਅਸੀਂ ਇਸ ਨੂੰ ਉਹਨਾਂ ਨੇ ਫਿਰ ਕਿਹਾ ਕਿ ਜੀ ਕੈਨੇਡਾ ਦੀ ਗਵਰਨਮੈਂਟ ਨੇ ਖੁਦ ਹੀ ਗਵਰਨਮੈਂਟ ਆਫ ਇੰਡੀਆ ਨੂੰ ਅਕਿਊਜ਼ ਕੀਤਾ ਸੀ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ, ਔਰ ਇਸ ਦੇ ਉੱਤੇ ਕੈਨੇਡਾ ਦੇ ਡਿਪਟੀ ਫੋਰਨ ਮਿਨਿਸਟਰ ਨੇ ਪਾਰਲੀਮੈਂਟਰੀ ਕਮੇਟੀ ਦੇ ਸਾਹਮਣੇ ਕਨਫਰਮ ਕੀਤਾ ਸੀ ਕਿ ਇੰਡੀਆ ਦਾ ਹੋਮ ਮਿਨਿਸਟਰ ਅਮਿਤ ਸ਼ਾਹ ਇਸ ਸਾਰੇ ਦੇ ਬਿਹਾਈਂਡ ਹੈ। ਫਿਰ ਕੈਨੇਡਾ ਦੀ ਫੋਰਨ ਇੰਟਰਫੇਰੈਂਸ ਕਮੇਟੀ ਦੇ ਸਾਹਮਣੇ ਪ੍ਰਾਈਮ ਮਿਨਿਸਟਰ ਟਰੂਡੋ ਨੇ ਇਹ ਡਿਸਕ੍ਰਾਈਬ ਕੀਤਾ ਸੀ ਕਿ ਕਿਵੇਂ ਇੰਡੀਅਨ ਇੰਟਰਫੇਰੈਂਸ ਹੋਈ ਹੈ, ਉਹਨਾਂ ਨੇ ਵੈਪਨਾਈਜ਼ ਕੀਤਾ ਕ੍ਰਿਮੀਨੈਲਿਟੀ ਨੂੰ ਇਹ ਸਾਰੀ ਸਟ੍ਰੈਟਜੀ ਦੇ ਤੌਰ ਤੇ। ਫਿਰ ਉਹਨਾਂ ਨੇ ਕਿਹਾ ਕਿ ਬਈ ਇਹ ਵੀ ਜਸਟਿਸ ਟਰੂਡੋ ਨੇ ਕਿਹਾ ਸੀ ਕਿ ਫੋਕਸ ਵਿਦਨ ਦਾ ਇੰਡੀਅਨ ਗਵਰਨਮੈਂਟ have decided to create violence and unlawfulness in Canada as a way of demonstrating the point that they are trying to make, that there is violence and unlawfulness in Canada। ਇਹਦੇ ਲਈ ਇਹ ਸਾਰੇ ਜ਼ਿੰਮੇਵਾਰ ਨੇ, ਔਰ ਇਹ ਜਿਹੜੀਆਂ ਡਾਇਰੈਕਟ ਐਕਿਊਜ਼ੇਸ਼ਨਸ ਕੈਨੇਡੀਅਨ ਅਫੀਸ਼ੀਅਲਸ ਵੱਲੋਂ ਜਾਂ ਕੈਨੇਡੀਅਨ ਧਿਰ ਵੱਲੋਂ ਹੀ ਰਹੀਆਂ ਨੇ, ਪਰ ਹੁਣ ਜਿਸ ਲੈਵਲ ਦੇ ਉੱਤੇ ਜਿਹੜਾ ਇਹ ਗੱਲ ਲੈ ਗਏ ਨੇ, ਇਹ ਸਭ ਨੂੰ ਇਗਨੋਰ ਕਰਕੇ ਫਿਰ ਉਹਨਾਂ ਨੇ ਹਿਊਮਨ ਰਾਈਟਸ UN ਹਿਊਮਨ ਰਾਈਟ ਕਾਉਂਸਲ ਦੀ ਗੱਲ ਕੀਤੀ। ਅਖੀਰ 'ਚ ਉਹਨਾਂ ਨੇ ਕਿਹਾ ਕਿ ਬਈ ਇਹ ਆਫਟਰ ਥੀਸ ਗ੍ਰੇਵ ਐਲੀਗੇਸ਼ਨਸ ਹਾਊ ਕੈਨ ਗਵਰਨਮੈਂਟ ਆਫ ਕੈਨੇਡਾ ਕੰਟੀਨਿਊ ਔਨ ਵਿਦ ਬਿਜ਼ਨਸ ਐਜ਼ ਯੂਜੂਅਲ without any public accountability for the Indian officials responsible for orchestrating this violence। ਕਿ ਤੁਸੀਂ ਕਿਵੇਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਕੋਈ ਅਕਾਊਂਟੇਬਿਲਿਟੀ ਕੋਈ ਦੂਜੀ ਨਹੀਂ ਹੈ। This sends a clear message to Sikhs across Canada। ਇਹ ਮੌਜੂਦਾ ਹਕੂਮਤ ਇਹ ਮੈਸੇਜ ਸਿੱਖਾਂ ਨੂੰ ਦੇ ਰਹੀ ਹੈ that our safety, security and fundamental freedoms are being used as a bargaining chip। ਸਾਨੂੰ ਤੁਸੀਂ ਸੌਦੇਬਾਜ਼ੀ ਦਾ ਇੱਕ ਟੂਲ ਬਣਾਇਆ ਹੋਇਆ, ਉਹਨਾਂ ਕੁ ਤੁਸੀਂ ਉਹਨੂੰ ਯੂਜ਼ ਕਰ ਰਹੇ ਹੋ, ਬਾਕੀ ਤੁਹਾਡੇ ਲਈ ਕੋਈ ਅਹਿਮੀਅਤ ਨਹੀਂ ਰੱਖਦੀ ਕੈਨੇਡੀਅਨ ਸਿੱਖਾਂ ਦੀ ਜ਼ਿੰਦਗੀ। ਡੀਪਨਿੰਗ ਇਕਨੋਮਿਕ ਐਂਡ ਡਿਪਲੋਮੈਟਿਕ ਟਾਈਜ਼ while Sikh activists continue to face threats from Indian agents is not responsible diplomacy। ਇਹ ਕੋਈ ਜ਼ਿੰਮੇਵਾਰ ਕੂਟਨੀਤੀ ਨਹੀਂ ਹੈ। It is an incentive for further abuses and a recipe for destabilization in South Asia। ਕਿ ਭਾਈ ਇਹਦਾ ਮਤਲਬ ਇਹ ਹੈ ਕਿ ਤੁਸੀਂ ਉਹਨਾਂ ਨੂੰ ਉਹ ਰੈਸਿਪੀ ਸਾਊਥ ਏਸ਼ੀਆ ਨੂੰ ਡੀਸਟੈਬਿਲਾਈਜ਼ ਕਰਨ ਦੀ ਦੇ ਰਹੇ। ਔਰ ਹਾਲਾਂਕਿ ਇਹ ਸਾਰੀਆਂ ਜਿਵੇਂ ਕੈਲੀਫੋਰਨੀਆ ਦੇ ਗਵਰਨਰ ਵੱਲੋਂ ਜਿਹੜਾ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਨੂੰ ਵੀਟੋ ਕਰਨਾ ਜਾਂ ਕੈਨੇਡਾ ਦੀ ਇਸ ਕਿਸਮ ਦੀ ਜਿਹੜੀ ਹਨੇਰਗਰਦੀ ਹੈ, ਇਹ ਸਿੱਖਾਂ ਨੂੰ ਘੱਟੋ ਘੱਟ ਅਗੇਨ ਇਹ ਰੀਅਲਾਈਜ਼ ਕਰਵਾਉਂਦੀ ਹੈ ਜਿਸ ਨੂੰ ਬਾਬਾ ਫਰੀਦ ਨੇ ਫਰਮਾਇਆ ਕਿ ਫਰੀਦਾ
ਬਾਰ ਪਰਾਇਆ ਬੈਸਨਾ ਸਾਈਂ ਮੁਝੇ ਨਾ ਦੇ ਜੇ ਤੂੰ ਇਹ ਮੈਂ ਰਖਸੀ ਜਿਉ ਸਰੀਰੋਂ ਲੈ। ਕਿ ਅਲਟੀਮੇਟਲੀ ਸਾਨੂੰ ਆਪਣਾ ਮੁਲਕ ਸਾਡਾ ਹੋਏ, ਫਿਰ ਅਸੀਂ ਇਹਨਾਂ ਸਾਰੀਆਂ ਸਿਚੁਏਸ਼ਨਸ ਨੂੰ ਡਿਫਰੈਂਟਲੀ ਹੈਂਡਲ ਕਰ ਸਕਦੇ ਹਾਂ। ਹੁਣ ਤਾਂ ਲੈ ਦੇ ਕਿ ਅਸੀਂ ਇਹਨਾਂ ਦੀ ਮਰਜ਼ੀ ਤੇ ਹਾਂ, ਤੇ ਜੇ ਇਹਨਾਂ ਨੂੰ ਲੱਗਦਾ ਵੀ ਇਹਨਾਂ ਦੇ ਲਈ ਜਿਹੜਾ ਉਹ ਟ੍ਰੇਡ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਹੈ, ਇਹ ਤਾਂ ਇਹਨਾਂ ਦੀ ਸਾਰੀ ਹੋਂਦ ਹੀ ਵਪਾਰ, ਇਹ ਵਪਾਰੀ ਨੇ, ਸ਼ਾਪਕੀਪਰ ਨੇ, ਇਹਨਾਂ ਦੇ ਲਈ ਹਿਊਮਨ ਬਲੱਡ ਜਾਂ ਕਿਸੇ ਕੋ ਮਰ ਗਏ ਮਾਰਤੇ ਇਹਨਾਂ ਨੂੰ ਕੀ ਫਰਕ ਪੈਂਦਾ। ਸੋ ਇਹੀ ਹਾਲ ਕੈਨੇਡਾ ਨੇ ਵੀ ਐਜ਼ ਏ ਬਾਰਗੇਨਿੰਗ ਚਿਪ ਸਿੱਖਾਂ ਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿੱਟੂ ਬੁੱਲੇਵੰਡ ਔਰ ਮਨਜੂਰ ਕੋਇਨੂਰ ਜੀ, ਨਿਹੰਗ ਸਿੰਘ ਜੀ, ਰਾਜਵਿੰਦਰ ਕੌਰ ਜੀ, ਫਿਰ ਇਸੇ ਤਰ੍ਹਾਂ ਜਸਵੀਰ ਬਰਾੜ ਜੀ, ਔਰ ਇਸੇ ਤਰ੍ਹਾਂ ਸੋਨਮਾਲ ਜੀ, ਫਿਰ ਇਸੇ ਤਰ੍ਹਾਂ ਗ੍ਰੀਨ ਜੀ, ਔਰ ਕਹਿੰਦੇ ਆਡੀਓ ਨਹੀਂ ਆ ਰਹੀ, और जसवीर सिंह बराड़ जी, और फिर इसी तरह अमरजीत सिंह सैनी जी, मजहर मेरा ख्याल है शुरू च कोई ऑडियो च प्रॉब्लम होएगी नहीं, पर काफ़ी सारे ने क्या लिखा कि तुसी अपना जो फोन चेक करो ਜਾਂ ऑफ करके दस करने आवाज़ सही आ रही है। निहंग सिंह जी भी कह रही सी जी। और फिर इसी तरह फिर वो भी उन्होंने भी लिखा, जसवीर सिंह बराड़ जी भी कहने आवाज़ बहुत उन्होंने लिखा कि वधिया आ रही है। हो सकता है कि लिखण वालियां को रोज़ की पता की कहने ना होवे, रेंज ना होवे। ओके शाबले जी, और फिर इसी तरह मोहम्मद जॉनस जी भी, और फिर इसी तरह प्रभ जी, और फिर कहते आई कैन हियर ऑडियो, और फिर इसी तरह धर्म सिंह जी भी, और निहंग सिंह जी कहते जियो, जसमीत कौर बैंस जी, और शाबले जी भी उन्होंने तारीफ की है जसमीत कौर बैंस जी उन्होंने, और हरमन पन्नू जी भी, फिर इसी तरह मोहम्मद जॉनस जी भी सानू सत श्री अकाल कहते हैं, और अस्सलाम वालेकुम कहने वालेकुम सलाम जी, सत श्री अकाल जी। और इसी तरह गुरविंदर मान जी भी, जतिंदर सिंह जी, राजविंदर सिंह कहते हैं फतेह बुला के कि डॉक्टर साहब दिस कम बैक गवर्नर showed big disrespect to his constituents and lawmakers when the bill was passed unanimously। ਰਾਜਵਿੰਦਰ ਸਿੰਘ ਤੁਸੀਂ ਠੀਕ ਕਹਿ ਰਹੇ ਹੋ, ਬਟ ਅਲਟੀਮੇਟਲੀ ਮਾਇਆ ਦੀ ਖੇਡ ਹੈ, ਉਹਨਾਂ ਨੇ ਉਹਨੂੰ ਕਾਣਾ ਕੀਤਾ ਹੋਇਆ ਹੈ, ਔਰ ਇਹਨੇ ਅੱਗੋਂ ਪ੍ਰੈਜ਼ੀਡੈਂਟ ਲਈ ਰਨ ਕਰਨਾ ਹੈ, ਜਿਹਦੇ ਵਿੱਚ ਸੰਭਾਵਨਾਵਾਂ ਨੇ, ਔਰ ਪੈਸੇ ਦੇ ਥੱਲੇ ਇਹਨੇ ਵਾਕਿਆ ਹੀ ਇਹ ਅਪਮਾਨ ਕੀਤਾ ਜਿਹੜੀ ਇਹ ਡੈਮੋਕ੍ਰੇਸੀ ਦਾ। ਬਿਲਕੁਲ ਗੁਰਵਿੰਦਰ ਮਾਨ ਜੀ ਵੀ, ਜਤਿੰਦਰ ਸਿੰਘ ਜੀ ਵੀ, ਪ੍ਰਭਜੋਤ ਗੇਮਿੰਗ ਜੀ ਵੀ, ਮੁਹੰਮਦ ਜੌਨਸ ਜੀ, ਔਰ ਇਸੇ ਤਰ੍ਹਾਂ ਜਸਟਿਸ ਕਹਿੰਦੇ ਨੇ ਫੋਰ ਸਿੱਧੂ ਮੂਸੇਵਾਲਾ, ਕਹਿੰਦੇ ਇੱਕ ਦਿਨ ਸੂਰਜ ਜ਼ਰੂਰ ਖਾਲਿਸਤਾਨ 'ਚ ਚੜੇਗਾ। और कुलदीप कौर जी भी, इंदर सिंह संधू जी भी, गुरप्रकाश सिंह जी भी, और इसी तरह हाँ जी इंदरजीत सिंह संधू जी, और जसप्रीत सिंह जी भी, गुरप्रीत सिंह जी भी, जसविंदर सिंह जी भी, और मोहम्मद जॉनस, पता नहीं की कहना चाहते हैं, दो मैसेज लिखे ने, आई डोंट अंडरस्टैंड। MN मियाँ जी भी, और पाल सिंह गरेवाल जी भी, नासिर चौधरी जी भी, धन्यवाद कहने शानदार खालिस्तान जिंदाबाद। आसम जी ने पूछा भी ਜਿਹੜੇ 12 ਇਮਾਮ ਮੰਨਣ ਵਾਲਾ ਈਰਾਨ ਹੈ, ਇਹਨਾਂ ਨੂੰ ਕਿਵੇਂ ਮੁਲਕ ਮਿਲਿਆ। ਇਹ ਇੱਕ ਡਿਫਰੈਂਟ ਲੌਂਗ ਹਿਸਟੋਰੀਕਲ ਟਾਕ ਹੈ, ਕਿਸੇ ਵੇਲੇ ਇਹਦੇ ਤੇ ਟੱਚ ਬੇਸ ਕਰਾਂਗੇ। ਮੈਂ ਧਾਰਮਿਕ ਮਾਮਲਿਆਂ 'ਚ ਬਹੁਤ ਘੱਟ ਗੱਲ ਕਰਦਾ ਕਿਉਂਕਿ ਇਹਦੇ ਨਾਲ ਸੈਂਸਿਟਿਵਿਟੀਜ਼ ਵੀ ਜੁੜੀਆਂ ਹੁੰਦੀਆਂ ਨੇ, ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਮੈਂ ਕੋਈ ਐਕਸਪਰਟ ਵੀ ਨਹੀਂ ਹਾਂ, ਪਰ ਕਿਸੇ ਵੇਲੇ ਅਸੀਂ ਇਹਨੂੰ ਟੱਚ ਬੇਸ ਕਰਾਂਗੇ। ਪਾਲ ਸਿੰਘ ਗਰੇਵਾਲ ਜੀ ਵੀ, ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਵੀ, ਔਰ ਬਿਕਰਮਜੀਤ ਸਿੰਘ ਜੀ ਵੀ, और फिर इसी तरह निहंग से कहते ऑलवेज ग्रेट एनालिसिस, सो जीनियस टीम TV 84, और इसी तरह मंजूर कोहिनूर जी भी, शुक्रिया निहंग सिंह जी। हाँ जी नासिर चौधरी जी कहते सांझा बाबा नानक जी खालसा जिंदाबाद, पाकिस्तान जिंदाबाद। और फिर इस तरह गुरविंदर कौर जी भी, और शाहबाज सिंह गिल जी भी, ढिल्लों जी भी जड़े ने वो कहते हैं कि आवर अल्टीमेट एम इज़ वेरी क्लोज टू बी हिट। आई एम वेरी मच impressed with the poem of Santokh Singh Pau, really a great poet who has done a lot to motivate the youth. He is very easy to be understood। ਸ਼ੇਰਬਾਜ਼ ਸਿੰਘ ਢਿੱਲੋਂ ਜੀ, ਤੁਹਾਡੀ ਨਜ਼ਮ ਵੀ ਬਹੁਤ ਖੂਬਸੂਰਤ ਹੁੰਦੀ ਹੈ ਆਲਵੇਜ਼। ਇਸ ਵਾਰ ਤੁਹਾਡੀ ਅੰਗਰੇਜ਼ੀ ਨਜ਼ਮ ਨਹੀਂ ਆਈ, ਪੰਜਾਬੀ ਦੀ ਆਈ ਹੈ, ਅਸੀਂ ਸ਼ੇਅਰ ਕਰਾਂਗੇ। ਪਰ ਜੋ ਤੁਹਾਡੀ ਬਿਊਟੀ ਹੈ ਉਹ ਤੁਹਾਡੇ ਉਹ ਰੱਬ ਨੇ ਤੁਹਾਨੂੰ ਹੀ ਆਰਟ ਦਿੱਤਾ। ਪਾਉ ਜੀ ਵੀ ਜ਼ਬਰਦਸਤ ਨੇ, ਪੰਜਾਬੀ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਕਰੰਟ ਗੱਲ ਕਰਦੇ ਨੇ, ਪਰ ਤੁਸੀਂ ਬਹੁਤ
ਗੁਰੂ ਦੀ ਰਹਿਮਤ ਹੈ ਤੁਹਾਡੇ ਤੇ। ਵਿਸ਼ਵ ਜੀ ਜਿਹੜੇ ਕਹਿੰਦੇ ਨੇ ਕਿ ਹਾਂਜੀ ਕਹਿੰਦੇ ਅਸੀਂ ਡਾਕਟਰ ਸਾਹਿਬ ਬੜੀ ਬੇਸਬਰੀ ਨਾਲ ਖਾਲਸਾ ਦੀ ਵੇਟ ਕਰ ਰਹੇ ਹਾਂ। ਔਰ ਮੁਹੰਮਦ ਖਾਲੀ ਜਾਕੂਬ ਵੇਟ ਜੀ ਨਾ ਕਰੋ, ਇਹਦੇ ਲਈ ਜਰਾ ਹੱਥ do ਪੈਰ ਵੀ ਮਾਰੀ। something ਬਿਲਕੁਲ। ਮੁਹੰਮਦ ਜਾਕੂਬ ਜੀ ਕਹਿੰਦੇ ਕੈਸੇ ਹੈ ਡਾਕਟਰ ਸਾਹਿਬ ਐਂਡ ਨੀਲਮ ਸਾਹਿਬਾ ਜੀ, ਅਸੀਂ ਚੰਗੀਆਂ, ਤੁਸੀਂ ਠੀਕ ਹੋ? ਅੱਜ ਤੁਹਾਡੇ ਮੈਸੇਜ ਨਹੀਂ ਆਏ ਕੋਈ ਵੀ। ਔਰ ਵਿਹਾਲ ਅਹਿਮਦ ਜੀ ਜਿਹੜੇ ਨੇ ਉਹ ਵੀ ਹਾਲੋ ਕਹਿੰਦੇ ਨੇ, ਕਹਿੰਦੇ ਵੈਰੀ ਬਿਊਟੀਫੁਲ, ਕਹਿੰਦੇ ਮਾਰਨਿੰਗ ਹੈ। ਕਹਿੰਦੇ ਜਿਹੜੇ ਪਾਕਿਸਤਾਨ ਜਿਹੜਾ ਤਵੀਜ਼ ਹੈ ਉਹ ਕਹਿੰਦੇ ਕੰਮ ਕਰ ਰਿਹਾ ਟਰੰਪ ਦੇ ਉੱਤੇ, ਜਿਹੜਾ ਚਾਚਾ ਹੈ ਉਹ ਪਾਕਿਸਤਾਨ ਕੀ ਮੁਹੱਬਤ ਮੇਂ ਅੰਨਾ ਹੋ ਗਿਆ। ਇਸੇ ਤਰ੍ਹਾਂ ਸਤਨਾਮ ਸਿੰਘ ਜੀ, ਰਾਸ਼ਦ ਚੌਧਰੀ ਜੀ ਕਹਿੰਦੇ, ਉਹ ਰਣਵੀਰ ਸਿੰਘ ਜੀ ਨੂੰ ਕਹਿੰਦੇ ਨੇ ਕਿ ਪਾਕਿਸਤਾਨ ਪਹਿਲਾਂ ਹੀ ਇੱਕ ਬਾਬਾ ਨਾਨਕ ਜੀ ਦਾ ਦੇਸ਼ ਹੈ, ਤੁਹਾਨੂੰ ਬਾਬਾ ਨਾਨਕ ਜੀ ਦੇ ਦੇਸ਼ ਦੂਜੇ ਦੇਸ਼ ਖਾਲਿਸਤਾਨ ਵੱਲ ਧਿਆਨ ਦੇਣਾ ਚਾਹੀਦਾ। ਬਿਲਕੁਲ ਠੀਕ ਕਿਹਾ ਚੌਧਰੀ ਸਾਹਿਬ। ਔਰ ਫਿਰ ਕਹਿੰਦੇ ਕਿ ਤੁਸੀਂ ਪਾਕਿਸਤਾਨੀ ਤੁਸੀਂ ਕਹਿੰਦੇ ਖੁਸ਼ਕਿਸਮਤ ਹੋ ਕਿ ਤੁਹਾਨੂੰ ਡਾਕਟਰ ਸਾਹਿਬ ਵਰਗਾ ਦੂਰ ਅੰਦੇਸ਼ੀ ਜਿਹੜਾ ਨੇਤਾ ਮਿਲਿਆ। ਤੁਹਾਡੀ ਨਵਾਜ਼ਿਸ਼ ਹੈ ਨਾਸਰ ਜੀ, ਬਹੁਤ ਹਾਂਜੀ। ਮਿਹਰਬਾਨੀ। ਗੁਰਪ੍ਰੀਤ ਕੌਰ ਜੀ ਵੀ, ਨਿਹੰਗ ਸਿੰਘ ਜੀ ਅਮੇਜ਼ਿੰਗ ਕਹਿੰਦੇ ਫੈਂਟੈਸਟਿਕ ਸ਼ੋ। ਔਰ ਆਰਬੀ ਜੀ ਵੀ, ਔਰ ਫਿਰ ਇਸ ਤਰ੍ਹਾਂ ਰਾਜਵਿੰਦਰ ਸਿੰਘ ਜੀ ਵੀ। ਔਰ ਬਿਲਾਲ ਜੀ ਕਹਿੰਦੇ ਕਿ डॉक्टर साहब पाकिस्तान और कहते हैं अफगानिस्तान के साथ ज़बरदस्त लड़ाई हो रही है। मुझे लगता है कि पाकिस्तान ने फैसला कर लिया है कि तालिबान रजीम को ख़त्म किया जाए। आपको क्या लगता है? ठीक है, मैंने लगता भी रजीम चेंज होएगा। इट इज़ अ मैटर ऑफ टाइम नो। 3 महीने लगन, 6 महीने लगन। ਹੁਣ ਉਹਨਾਂ ਨੇ ਪਾਕਿਸਤਾਨ ਦੀ ਫੌਜ ਨੇ ਫੈਸਲਾ ਕੀਤਾ ਕਿ ਇਨਫ ਇਜ਼ ਇਨਫ, ਬਹੁਤ ਹੋ ਗਿਆ। और मिश्रा सिंह जी भी और नुप्पा जी का डॉक्टर साहब जी, मैं आपके आगे काउट आउट करता हूँ। और ਕਾਊਟ ਆਊ ਨਹੀਂ, ਬਸ ਤੁਸੀਂ ਪਿਆਰ ਨਾਲ ਜੱਫੀ ਪਾਓ, ਸਲਾਮ, ਸਤਿ ਸ੍ਰੀ ਅਕਾਲ। बिल्कुल। और बस सब दा हाँ जी, गुरप्रीत कौर जी भी, राजविंदर कौर जी भी, निहंग सिंह जी और बलजीत बराज जी भी, सब का बहुत बहुत शुक्रिया। सो इस नाल अपने व्यूअर्स को लेने इजाजत। व्यूअर्स साडे प्रोग्राम ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@virifo.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨੂੰ ਆਗਿਆ ਦਿਓ। ਦੇਖਦੇ ਰਹੋ TV ਵੀਰੀਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।